ਅੱਛਾ, ਆਪਸੀ ਵਸੇਬ ਕਿਦਾਂ ਦਾ ਸੀ? ਰਹਿਣ ਸਹਿਣ, ਬੋਲ ਚਾਲ, ਈਦਾਂ ਤੇ ਸ਼ਬਰਾਤਾਂ ਤੇ, ਜਿੱਦਾਂ ਦੀਵਾਲੀ ਆਣੀ, ਗੁਰਪੁਰਬ ਆਣੀ। ਮੈਂ ਨਾ ਜੀ ਇੰਨਾ ਸੀ ਦੇਣ ਲੈਣ ਸਾਂਝਾ ਸੀ, ਸਿਰਫ ਧੀਆਂ ਨਹੀਂ ਦਿੱਤੀਆਂ ਲਈਆਂ। ਅੱਛਾ। ਇੰਨਾ ਸੀ ਨੇਕੀ ਬਦੀ ਤੇ ਸ਼ਾਦੀ ਗਮੀ ਤੇ ਇਕੱਠਿਆਂ ਰਹਿਣਾ, ਇਕੱਠਿਆਂ ਬਹਿਣਾ। ਐਸੇ ਅੱਛੇ ਲੋਕ ਸੀ। ਹੈਂ ਉਹ ਤੁਸੀਂ ਨਾ ਕਰ ਲੈਂਦੇ ਤੇ ਮੇਰੇ ਦਿਲ ਨੂੰ ਕੁਝ ਹੁੰਦਾ ਹੈ ਵੀ ਰਲ ਕੇ ਬਸੇ ਅੱਛੇ ਲੋਕ, ਐਡੇ ਨੇਕ ਬੰਦੇ ਸੀ। ਧੀਆਂ ਭੈਣ ਤੋਰਨਾ ਚੰਗਿਆਂ ਅੱਛਿਆਂ ਲਫ਼ਜ਼ਾਂ ਚ। ਅੱਛਾ। ਧੀ ਨੂੰ ਧੀ ਸਮਝਣਾ, ਭੈਣ ਨੂੰ ਭੈਣ ਸਮਝਣਾ, ਮਾਂ ਨੂੰ ਮਾਂ ਕਿਆ ਬਾਤ ਹੈ, ਧੀਆਂ ਭੈਣਾਂ ਸਾਰੀਆਂ ਸਾਂਝੀਆਂ। ਹਾਂਜੀ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ? ਅੱਛਾ ਬਜ਼ੁਰਗੋ, 47 ਦੇ ਵਿੱਚ ਜਦੋਂ 47 ਹੋਈ ਹੈ, ਵੰਡ ਹੋਈ ਹੈ, ਉਹ ਲੋਕ ਜ਼ਾਹਰ ਹੈ ਇਤਨੇ ਖੂਬਸੂਰਤ ਮਕਾਨ ਮੈਂ ਤੁਹਾਡੇ ਪਿੰਡ 'ਚ ਵੇਖੇ ਆ, ਪੂਰਾ ਮਹਿਲ ਬਣਿਆ ਹੋਇਆ ਹੈ, ਫਿਰ ਗੁਰਦੁਆਰਾ ਇਤਨਾ ਖੂਬਸੂਰਤ, ਠੀਕ ਹੈ। ਉਹ ਲੋਕ ਕਿਸ ਤਰ੍ਹਾਂ ਆਪਣੀਆਂ ਥਾਵਾਂ ਨੂੰ ਛੱਡ ਕੇ ਗਏ ਨੇ? ਲੈ ਜੀ ਮੁਰ ਜਦੋਂ ਤੂੰ ਹੁਕਮ ਹੋ ਗਿਆ, ਜਾਇਦਾਦਾਂ ਤਾਂ ਸਰਦਾਰ ਜੀ ਛੱਡਣੀਆਂ ਪਈਆਂ ਨਾ। ਹਾਂ। ਉਸ ਤੋਂ ਆਰਡਰ ਸ਼ੁਰੂ ਆ ਗਿਆ। ਹੁਣ ਤੁਸੀਂ ਇਹ ਵੀ ਆਖੋਗੇ ਇੱਥੇ ਇੱਕ ਉਤਮਾ ਸੀ, ਅੱਖੀ ਤੋਂ ਮਨਾਖਾ। ਅੱਛਾ। ਤੇ ਸਰਦਾਰ ਚਾਰੇ ਕਿਤਾਬਾਂ ਪੜ੍ਹਦਾ ਸੀ। ਅੱਛਾ। ਉਹ ਬੈਠ ਬੋਲਿਆ, ਉਹਨੇ ਕਿਹਾ ਲੱਦੀ ਜਾਂਦੇ ਨੇ ਚਬਾਰਿਆਂ ਵਾਲੇ ਤੇ ਕੁੱਲੀ ਵਾਲੇ ਮਾਣ ਕਰਦੇ, ਤੁਸੀਂ ਸੁੱਖ ਵਸੋਗੇ ਸੋਹਣੇ ਮੁੱਖ ਵਾਲੇ, ਅਸਾਂ ਵਤਨ ਤੁਹਾਡਾ ਵਿਛੋੜਿਆ ਵੇ, ਸਾਡਾ ਚਿੱਤ ਨਹੀਂ ਕਰਦਾ ਜਾਮਣੇ ਨੂੰ। ਆਏ ਹਾਏ। ਡਾਢੇ ਰੱਬ ਨੇ ਬੰਨ ਕੇ ਟੋਰਿਆ ਵੇ, ਜੇ ਰੱਬ ਮਲਾਵੇ ਤੇ ਆਣ ਮਿਲ ਗਏ, ਜਦੋਂ ਕਿਸਮਤ ਨੇ ਚਾਰ ਨਕੇੜਿਆ। ਆਏ ਹਾਏ ਹਾਏ, ਕਿਆ ਬਾਤ। ਜਦੋਂ ਮੁਰੇਲੀ ਸਰਦਾਰ ਜੀ ਕਰਦੇ ਸੀ ਤਾਂ ਅੱਖੀ ਚੋਂ ਨੀਰ ਵਗਦਾ ਸੀ ਵੀ ਜਾਇਦਾਦਾਂ ਹਰ ਇੱਕ ਛੱਡ ਕੇ ਮਹਿਲ ਮਾਰੀਆਂ। ਵੇਲਾ ਉਹ ਚੰਗਾ ਸੀ ਕਿ ਅੱਜ ਦਾ ਚੰਗਾ? ਵੇਲਾ ਜੀ ਉਹ ਜੇ ਤਾਂ ਸੋਚੋ ਤਾਂ ਸਰਦਾਰ ਉਹ ਚੰਗਾ ਸੀ। ਉਹ ਚੰਗਾ ਸੀ? ਹਾਂ। ਕਿਉਂ? ਕਿਸ ਤਰ੍ਹਾਂ? ਇੱਕ ਤਾਂ ਮਖਲੂਕ ਘੱਟ ਸੀ, ਹਿਆ ਬੜਾ ਸੀ ਇੱਕ ਦੂਜੇ ਦਾ, ਜੀ ਨੂੰ ਜੀ ਸਮਝਣਾ, ਮਾਂ ਨੂੰ ਮਾਂ, ਧੀ ਨੂੰ ਧੀ, ਭਰਾ ਨੂੰ ਭਰਾ। ਇਹ ਤਾਂ ਹੈਗਾ ਸੀ ਵੀ ਮੋੜ ਆਉਣਗੇ 10 ਦਿਨਾਂ ਨੂੰ, ਮਹੀਨੇ ਨੂੰ। ਇਹ ਖਿਆਲ ਸੀ, ਇਹ ਖਿਆਲ ਸੀ ਕਿ ਸਾਰੇ ਆ ਜਾਣਗੇ ਵਾਪਸ। ਸਾਰੇ ਆਪ ਜਾਣਗੇ। ਹੁਣ ਤੁਸੀਂ ਗੱਲ ਕਰਦੇ ਜੇ ਮੈਨੂੰ ਰੋਣ ਆਉਂਦਾ ਹੈ, ਜਿਸ ਤਰ੍ਹਾਂ ਵੀ ਏਡੇ ਰਲ ਕੇ ਵਸਿਆ, ਤੂੰ ਵੇਖਿਆ ਤੇ ਮੈਨੂੰ ਚਾਹ ਚੜ ਗਏ। ਹਾਂ ਮੈਂ ਸਰਦਾਰ ਸਾਹਿਬ ਵੇਖਿਆ ਫੱਬ ਦੇ ਐਸੇ ਬੰਦੇ, ਤੁਸੀਂ ਮੈਨੂੰ ਮਿਲੇ ਜੇ ਤਾਂ ਮੇਰਾ ਖੂਨ ਵੱਧ ਗਿਆ। ਖੂਨ ਵੱਧ ਗਿਆ। ਹਾਂ ਸਰਦਾਰ ਇਸ ਤਰ੍ਹਾਂ, ਇੱਕ ਤਾਂ ਪੱਬ ਫੱਬੀ ਡਾਕ ਬੇਬੀ, ਹੈਂ ਕਿਆ ਬਾਤ ਹੈ। ਹੁਣ ਬਜ਼ੁਰਗੋ ਤੁਸੀਂ ਮੈਨੂੰ ਗੱਲਾਂ ਸੁਣਾ ਰਹੇ ਹੋ, ਮੇਰਾ ਵੀ ਤਾਂ ਖੂਨ ਵੱਧ ਰਿਹਾ ਹੈ ਨਾ ਜੀ। ਵੇਖੋ ਹੁਣ ਮੈਂ ਤਾਂ ਬੜੇ ਖੁਸ਼ ਹੋ ਕੇ, ਮੈਨੂੰ ਤਾਂ ਐਵੇਂ ਤੁਸੀਂ ਨਿਗਾਹ ਅੱਗੋਂ ਆਉਂਦੇ ਪੈ ਜੇ ਜਿਵੇਂ ਉਹਨਾਂ ਸਰਦਾਰਾਂ ਦੇ ਚੋਂ ਸਰਦਾਰ। ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਵਾਸ ਕਿਉਂ ਹੈ? ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਕੋਸ਼ਿਸ਼ ਕਰੀਦੀ ਹੈ ਇਸ ਉਮੀਦ ਦੇ ਨਾਲ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ ਪਿਆਰ, ਮੁਹੱਬਤ, ਅਮਨ, ਜਿਹੜੀ ਪੁਰਾਣੀ ਸਾਡੀ ਸਾਂਝ ਹੈ ਇੱਕ ਪੌਣੀ ਸਦੀ ਪਹਿਲੇ, ਉਹਦੇ ਲਈ ਆਪਾਂ ਕੋਸ਼ਿਸ਼ ਕਰੀਦੀ ਹੈ ਇਹੋ ਜਿਹੇ ਬਜ਼ੁਰਗਾਂ ਰਾਹੀਂ ਜਿਨ੍ਹਾਂ ਨੇ ਅੰਨ ਵੰਡਿਆ ਪੰਜਾਬ ਵੇਖਿਆ, ਜਿਨ੍ਹਾਂ ਨੇ ਪੌਣੀ ਸਦੀ ਪਹਿਲੇ ਉਹ ਕੁਛ ਵੇਖਿਆ ਜੋ ਸਾਡੇ ਤੱਕ ਸਹੀ ਤਰੀਕੇ ਨਾਲ ਉਹ ਮਾਲੂਮਾਤ ਨਹੀਂ ਪਹੁੰਚੀਆਂ। ਸੋ ਉਹ ਮਾਲੂਮਾਤ ਠੀਕ ਕਰਨ ਵਾਸਤੇ ਅਸੀਂ ਅਕਸਰ ਪਿੰਡਾਂ ਦੇ ਵਿੱਚ ਘੁੰਮਦੇ ਹਾਂ। ਇਸ ਵੇਲੇ ਅਸੀਂ ਬੈਠੇ ਹਾਂ ਜੀ ਜ਼ਿਲ੍ਹਾ ਪੱਤੋਕੀ ਦੇ ਇੱਕ ਪਿੰਡ ਦੇ ਵਿੱਚ। ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ। ਸੋ ਆਓ ਆਪਣੇ ਗੱਲ ਵੱਲ ਤੁਰਦੇ ਹਾਂ ਜੀ। ਬਾਬਾ ਜੀ ਕੀ ਹਾਲ ਚਾਲ ਨੇ? ਠੀਕ ਹੋ? ਬੜੀ ਰੱਬ ਦੀ ਜੀ ਰਹਿਮਤ ਹੈ। ਤਬੀਅਤਾਂ, ਸਿਹਤਾਂ? ਬੱਲੇ ਸ਼ੁਕਰ ਅਲਹਮਦੁਲਿਲਾ। ਨਾਂ ਕੀ ਤੁਹਾਡਾ? ਨਾ ਤਾਂ ਮਾਪਿਆਂ ਸੋਹਣ ਰੱਖਿਆ, ਜੇ ਸੋਹਣੇ ਕੰਮ ਕਰੀਏ ਤੇ ਫੇਰ ਹੀ ਸੋਹਣੇ। ਆਏ ਹਾਏ ਹਾਏ ਹਾਏ, ਕਿਆ ਬਾਤ ਹੈ। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਂ ਹੈ? ਅਲਾ ਬਖਸ਼। ਅਲਾ ਬਖਸ਼। ਦਾਦਾ ਜੀ ਦਾ ਨਾਮ ਯਾਦ ਆ? ਕੀ ਨਾਂ ਸੀ ਤੁਹਾਡੇ ਦਾਦਾ ਜੀ ਦਾ? ਦਾਦਾ ਦਾ ਹਾਂ ਉਹਦੇ ਨਾਲ ਬੂਟਾ। ਬੂਟਾ। ਬਜ਼ੁਰਗੋ ਉਮਰ ਕਿੰਨੀ ਤੁਹਾਡੀ? ਉਮਰ ਜਿਵੇਂ ਇਹ ਹਿਸਾਬ ਲਾ ਲਓ ਜਦੋਂ ਉਦੋਂ 29 30 ਸਾਲ ਦੀ ਉਮਰ ਹੈ ਜਦੋਂ ਆਪਣੀ ਵੰਡ ਹੋਈ। ਜਦੋਂ ਵੰਡ ਹੋਈ ਹੈ ਤੁਸੀਂ 30 ਸਾਲਾਂ ਦੇ ਸੀ, ਯਾਨੀ ਕਿ ਇਸ ਵੇਲੇ ਤੁਹਾਡੀ 104 ਸਾਲ ਉਮਰ ਹੈ। ਹਾਂ ਕਿਆ ਬਾਤ ਹੈ ਬਜ਼ੁਰਗੋ, ਇੱਕ ਸਦੀ ਪੂਰੀ ਵੇਖ ਲਈ। ਅੱਛਾ ਬਜ਼ੁਰਗੋ, ਆਪਾਂ ਜਿਹੜੇ ਪਿੰਡ ਬੈਠੇ ਆ, ਇਸ ਪਿੰਡ ਦਾ ਕੀ ਨਾਂ ਹੈ? ਲੰਮੇ ਜਗੀਰ। ਲੰਮੇ ਜਗੀਰ। ਤਹਿਸੀਲ? ਤਹਿਸੀਲ ਅੱਗੇ ਤਾਂ ਚੂਹਣੀ ਸੀ, ਹੁਣ ਪੱਤੋਆ ਬਣੀ। ਪਹਿਲੇ ਚੂਹਣੀਆਂ ਸੀ, ਹੁਣ ਪੱਤੋ ਕੀ ਹੋ ਗਈ। ਅੱਛਾ ਬਜ਼ੁਰਗੋ, ਆ ਜਿਹੜੇ ਪਿੰਡ ਆਪਾਂ ਬੈਠੇ ਆ ਲੰਬੇ ਜਗੀਰ, ਇਹਦੇ ਲਾਗੇ ਕਿਹੜੇ ਕਿਹੜੇ ਪਿੰਡਾਂ ਦੇ ਨਾਂ ਕੀ ਕੀ ਨੇ ਲਾਗੇ ਲਾਗੇ? ਨਾਂ ਦਾ ਸ਼ਹਿਰ ਭਾਈ ਫੇਰੂ ਹੈ। ਭਾਈ ਫੇਰੂ। ਫਿਰ ਬੋਗਾ। ਅੱਛਾ। ਬਲੋਚਾਂ ਵਾਲਾ।
ਚੱਗੂ ਆ ਗਿਆ ਕਿਉਂ ਵੀ ਔਲਖ ਪਰਾ ਮਾਲੀਵਾਲ ਮਾਲੀਵਾਲ, ਅਗਾ ਰੁੱਡਾਂ ਦੀਆਂ ਝੁੱਗੀਆਂ, ਅੱਛਾ ਫਿਰ ਅਗਾ ਕਿਉਂ ਵੀ ਭੌਂਕੇ ਮਰਾਠੀ ਵਾਲ ਫਿਰ ਮੇਘਾ ਆ ਗਿਆ। ਅੱਛਾ ਅੱਛਾ, ਜਿਹੜੇ ਪਿੰਡ ਆਪਾਂ ਬੈਠੇ ਆ ਇਹਦੇ ਵਿੱਚ ਲੰਬੇ ਜਗੀਰ ਦੇ ਵਿੱਚ ਜਿਹੜੇ ਹਿੰਦੂ, ਜਿਹੜੇ ਆਪਣੇ ਸਿੱਖ ਭਰਾ, ਜਿਹੜੇ ਹੋਰ ਬਕਾਇਆ ਲੋਕ ਰਹਿੰਦੇ ਆ, ਉਹਨਾਂ ਦੇ ਕੋਈ ਨਾਮ ਉਸ ਵੇਲੇ ਦੇ ਚੇਤੇ ਹੈ? ਜਿਹੜੇ ਇੱਥੇ ਸੀ ਨਾ ਜੱਟ, ਇਹ 3 ਘਰ ਸੀ ਜਿੱਥੇ ਹੁਣ ਆਪਾਂ ਬੈਠੇ ਨੇ ਜੇ ਡੇਰੇ 'ਚ। ਇਹ ਗੰਡਾ ਸਿੰਘ ਦਾ ਪੁੱਤਰ ਸੀ ਸੁੰਦਰ ਸਿੰਘ। ਗੰਡਾ ਸਿੰਘ ਦਾ ਪੁੱਤਰ ਸੁੰਦਰ ਸਿੰਘ, ਹਾਂ, ਨੰਬਰਦਾਰ ਸੀ। ਅੱਛਾ, ਤੇ ਅਗਾ ਮਾਣਾ ਸਿੰਘ ਜਦੋਂ ਇਧਰ ਮੈਂ ਆਇਆ, ਅੱਛਾ, ਉਹਦੇ ਪੁੱਤਰ 2 ਸੀ, ਇੱਕ ਇੰਦਰ ਤੇ ਇੱਕ ਕੁੰਦਰ ਸਿੰਘ। ਇਹ ਮਾਣਾ ਸਿੰਘ ਦੇ 2 ਪੁੱਤਰ ਸੀ, ਇੰਦਰ ਤੇ ਕੁੰਦਨ। ਹਾਂ, ਅੱਛਾ, ਠੀਕ ਹੋ ਗਿਆ। ਇਹ ਹਿਸਾਬ ਹੈ। ਹੋਰ ਇਸ ਤੋਂ ਇਲਾਵਾ ਹੋਰ ਕੌਣ ਕੌਣ ਰਹਿੰਦੇ ਸੀ ਇੱਥੇ 3 ਪਤੀਆਂ ਸੀ, 3 ਹੀ ਨੰਬਰਦਾਰ ਸੀ, ਸਰਦਾਰ ਸੀ। ਅੱਛਾ, 3 ਨੰਬਰਦਾਰ ਕਿਹੜੇ ਕਿਹੜੇ ਸਨ? ਇੱਕ ਸਰੈਣਾ ਸੀ, ਸਰੈਣਾ, ਉਹ ਫੌਜੂ, ਉਹ 2 ਭਰਾ ਸੀ। ਅੱਛਾ, ਤੇ ਮਾਣਾ ਸਿੰਘ ਦਾ ਮੈਂ ਇਕੱਲਾ ਹੀ, ਉਹਦੇ ਕੋਲ ਪੁੱਤਰ 2 ਸੀ, ਇੰਦਰ ਸਿੰਘ ਤੇ ਕੁੰਦਨ ਸਿੰਘ। ਅੱਛਾ, ਤੇ ਤੀਸਰੇ ਪੱਤੀ ਦਾ? ਜਿਹੜਾ ਜਿੱਥੇ ਹੁਣ ਆਪਾਂ ਬੈਠੇ ਆ, ਇਹ ਗੰਡਾ ਸਿੰਘ ਦੀ ਪੱਤੀ ਸੀ। ਅੱਛਾ, ਹਾਂ, ਸਹੀ ਹੋ ਗਿਆ। ਅੱਛਾ, ਆਪਾਂ ਪਿੰਡ ਦੇ ਵਿੱਚ ਗੁਰਦੁਆਰਾ ਵੀ ਵੇਖ ਕੇ ਆਏ ਆ। ਹਾਂ, ਇਹ ਗੁਰਦੁਆਰਾ ਇਹ ਪਹਿਲੇ ਉਸ ਦੌਰ 'ਚ ਕਿਸ ਤਰ੍ਹਾਂ ਦਾ ਸੀ? ਤੁਹਾਡੇ ਸਾਹਮਣੇ ਬਣਿਆ ਸੀ ਜਾਂ ਬਾਹਰ ਤੁਹਾਡੇ ਅੱਗੇ ਦਾ ਬਣਿਆ ਹੈ। ਅੱਗੇ ਦਾ ਬਣਿਆ? ਇਹ ਤਾਂ ਮੰਨਦੇ ਇੱਥੇ ਰਹਿੰਦੇ ਸੀ, ਮਹੰਤ ਰਹਿੰਦੇ ਸੀ। ਇਹ ਤਾਂ ਕਿਲਾ ਸੀ, ਤੁਸੀਂ ਤੋਂ ਟੱਠਾ ਵੇਖਿਆ ਹੈ ਨਾ। ਹਾਂ ਹਾਂ, ਇਹ 4 ਗੁੱਠਾਂ ਦੇ ਉੱਤੇ ਬਣੇ ਸੀ, ਜਿਵੇਂ ਇੱਕ ਕਿਲਾ ਬਣਿਆ ਹੈ। ਅੱਛਾ, ਵਿੱਚ ਖੂਹ ਵੀ ਸੀ। ਹਾਂ, ਤੁਸੀਂ ਉਸ ਵੇਲੇ ਅੰਦਰ ਜਾਂਦੇ ਰਹਿੰਦੇ ਸੀ? ਜਾਂਦੇ ਰਹਿੰਦੇ ਸਾਂ। ਅੱਛਾ, ਇਧਰ ਰਲ ਕੇ ਖੇਡਦੇ ਸਾਂ। ਅੱਛਾ, ਤੇ ਵਿਚਾਰੇ ਕੋਈ ਕਿਤੋਂ ਦਾ ਸੀ, ਮਨ ਤਾਂ ਫਕੀਰ ਲੋਕ ਸੀ। ਅੱਛਾ, ਤੇ ਜਿਹੜਾ ਉਹ ਸੀ ਨਾ, ਉਹ ਤਾਂ ਕਾਲੀਏ ਰਹਿੰਦੇ ਸੀ, ਅਕਾਲੀਏ ਰਹਿੰਦੇ ਸੀ। ਭਾਈ ਫੇਰੂ। ਅੱਛਾ, ਅੱਛਾ, ਜਿਹੜੇ ਮਹੰਤ ਰਹਿੰਦਾ ਸੀ ਦਾ ਕੋਈ ਨਾਮ ਯਾਦ ਹੈ? ਕੀ ਨਾਂ ਸੀ? ਇਹ ਸੁੰਦਰ ਸਿੰਘ। ਸੁੰਦਰ ਸਿੰਘ। ਹਾਂ, ਅੱਛਾ, ਆਪਸੀ ਵਸੇਬ ਕਿਦਾਂ ਦਾ ਸੀ? ਰਹਿਣ ਸਹਿਣ, ਬੋਲ ਚਾਲ, ਈਦਾਂ ਤੇ ਸ਼ਬਰਾਤਾਂ ਤੇ, ਜਿੱਦਾਂ ਦੀਵਾਲੀ ਆਣੀ, ਗੁਰਪੁਰਬ ਆਣੀ? ਮੈਂ ਨਾ ਜੀ ਇੰਨਾ ਸੀ, ਦੇਣ ਲੈਣ ਸਾਂਝਾ ਸੀ, ਸਿਰਫ ਧੀਆਂ ਨਹੀਂ ਦਿੱਤੀਆਂ ਲਈਆਂ। ਅੱਛਾ, ਇੰਨਾ ਸੀ, ਨੇਕੀ ਬਦੀ ਤੇ, ਸ਼ਾਦੀ ਗਮੀ ਤੇ, ਇਕੱਠਿਆਂ ਰਹਿਣਾ, ਇਕੱਠਿਆਂ ਬਹਿਣਾ। ਫਿਰ ਸਰਦਾਰ ਜੁਮਾ ਹੋਣਾ ਨਾ, ਤੇ ਜੁਮਾ ਪੜੀਚਣਾ ਇਹਨਾਂ ਨੂੰ, ਸ਼ੀਬਿਆਂ ਦੀ ਮਸੀਤ ਸੀ। ਅੱਛਾ, ਉੱਥੇ ਸਰਦਾਰਾਂ ਦੀ ਵਾਜਦੀ। ਅੱਛਾ, ਉਹਨਾਂ 8 ਦਿਨੀ ਜੁਮੇ ਤੇ ਜਾ ਕੇ ਬਹਿ ਜਾਣਾ, ਅੱਛਾ, ਸੁਣਨਾ। ਐਸੇ ਅੱਛੇ ਲੋਕ ਸੀ। ਹੈਂ, ਸਹੀ। ਤੁਸੀਂ ਨਾ ਗੱਲ ਲੈਂਦੇ ਤੇ ਮੇਰੇ ਦਿਲ ਨੂੰ ਕੁਝ ਹੁੰਦਾ ਹੈ ਵੀ ਰਲ ਕੇ ਬਸੇ ਅੱਛੇ ਲੋਕ, ਐਡੇ ਨੇਕ ਬੰਦੇ ਸੀ। ਧੀਆਂ ਭੈਣ ਟੋਰਨਾ, ਚੰਗਿਆਂ ਅੱਛਿਆਂ ਲਫ਼ਜ਼ਾਂ ਚ। ਅੱਛਾ, ਧੀ ਨੂੰ ਧੀ ਸਮਝਣਾ, ਭੈਣ ਨੂੰ ਭੈਣ ਸਮਝਣਾ, ਮਾਂ ਨੂੰ ਮਾਂ ਸਮਝਣਾ। ਕੀ ਬਾਤ ਹੈ, ਧੀਆਂ ਭੈਣਾਂ ਸਾਰੀਆਂ ਸਾਂਝੀਆਂ। ਸਾਂਝੀਆਂ। ਇਹ ਸਾਬ। ਤੇ ਬਜ਼ੁਰਗੋ, 47 ਤੋਂ ਪਹਿਲੇ ਕਦੀ ਇੰਜ ਤੇ ਨਹੀਂ ਹੋਇਆ ਇੱਥੇ ਮਹੰਤਾਂ ਦਾ ਜ਼ੋਰ ਸੀ ਜਾਂ ਹੋਰ ਕੋਈ, ਕਦੀ ਕੋਈ ਮੁਸਲਮਾਨਾਂ ਨੂੰ ਕੋਈ ਪ੍ਰੋਬਲਮ ਤੇ ਨਹੀਂ ਹੋਈ ਸੀ? ਨਾ 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 ਨਾ, ਤੋਬਾ ਤੋਬਾ, ਕੋਈ ਇਹ ਜੀ ਹੈ ਹੀ ਨਹੀਂ ਸੀ ਇੱਥੇ। ਹੈਂ, ਅੱਛਾ, ਇੱਥੇ ਜ਼ਿਆਦਾ ਮੁਸਲਮਾਨ ਰਹਿੰਦੇ ਸੀ ਜਾਂ ਸਿੱਖ ਰਹਿੰਦੇ ਸੀ? ਇਹ ਸਾਰੇ ਘਰ ਜਿਹੜੇ ਸੀ ਨਾ, ਖੱਤਰੀਆਂ ਖੁੱਤਰੀਆਂ ਦੇ ਬਾਹਮਣਾ ਦੇ ਪਾ ਕੇ, ਅੱਛਾ, ਇਹ 13-14 ਘਰ ਸੀ। ਅੱਛਾ, ਤੇ ਜਿਹੜਾ ਮੁਸਲਮਾਨਾਂ ਦਾ ਨਾ, ਇੱਥੇ ਮਾਲਕ ਵੱਡਾ ਸੀ, ਚੌਧਰੀ ਸ਼ੇਰਾ। ਚੌਧਰੀ ਸ਼ੇਰਾ? ਹਾਂ, ਇੱਥੋਂ ਅੱਛਾ, ਚੌਧਰੀ ਲੋਕ ਸੀ। ਅੱਛਾ, ਉਹ ਵੀ ਕੋਈ ਹੈਗਾ ਸੀ 8-10 ਮਰਬਿਆਂ ਦਾ ਰੋੜ, ਬਿਬਰੀ ਦਾ ਮਾਲਕ। ਹੈ, ਅੱਛਾ, ਤੇ ਇਹ ਦੂਜੀ ਪੈਲੀ ਜਿਹੜੀ ਸੀ, ਉਹ ਮਾਣਾ ਸਿੰਘ ਸੀ ਨਾ, ਉਹਦੀ ਪੈਲੀ ਇਹਨਾਂ ਗੰਡਾ ਸਿੰਘ ਨਾਲੋਂ ਵੀ ਜ਼ਿਆਦਾ ਸੀ। ਅੱਛਾ, ਤੇ ਸਹੀ। ਸਰੈਣੇ ਦੀ ਤੀਜੀ ਪਤੀ ਤੇ ਸੀ। ਅੱਛਾ, ਤੀਜੀ ਪਤੀ ਦੀ ਸੀ। ਸਹੀ ਹੋ ਗਿਆ। ਅੱਛਾ, ਸਭ ਕੁਝ ਠੀਕ ਠਾਕ ਸੀ? ਕਦੀ 47 ਤੋਂ ਪਹਿਲੇ ਇਹ ਪਤਾ ਸੀ ਕਿ ਯਾਰ ਪਾਕਿਸਤਾਨ ਬਣ, ਕਿਉਂਕਿ 30 ਸਾਲ ਬਹੁਤ ਉਮਰ ਹੈ ਤੇ ਤੁਸੀਂ 3 ਦਹਾਕੇ 47 ਤੋਂ ਪਹਿਲੇ ਵੇਖ ਚੁੱਕੇ ਸੀ। ਕਦੀ ਇਸ ਤਰ੍ਹਾਂ ਪਿੰਡ ਦੇ ਵਿੱਚ ਕੋਈ, ਜਿਸ ਤਰ੍ਹਾਂ ਹੁੰਦਾ ਨਾ ਅੱਜ ਕੱਲ ਨਾਰੇ ਹੁੰਦੇ ਆ, ਇਲੈਕਸ਼ਨ ਤੋਂ ਪਹਿਲੇ ਨਾਰੇ ਵੱਜਦੇ ਆ, ਪਾਕਿਸਤਾਨ ਬਣੇਗਾ, ਹਿੰਦੁਸਤਾਨ ਬਣੇਗਾ, ਕਦੀ ਕੋਈ ਇਹੋ ਜਿਹਾ ਅੱਖਾਂ ਦੇ ਸਾਹਮਣੇ ਆਇਆ ਤੁਹਾਡਾ? ਨਾ ਜੀ, ਇਹ ਕਿੱਥੇ ਆਇਆ? ਜਦੋਂ ਕਾਇਦੇ ਆਜ਼ਮ ਆਇਆ ਨਾ ਇੱਥੇ। ਅੱਛਾ, ਕਾਇਦੇ ਆਜ਼ਮ ਵੀ ਇੱਥੇ ਆਇਆ ਸੀ? ਭਾਈ ਫੇਰੂ। ਅੱਛਾ, ਇੱਥੇ ਕਿਹੜਾ ਸਕੂਲੇ, ਹਾਂ, ਤੇ ਨਹਿਰੂ ਵੀ ਆਇਆ ਹੈ। ਅੱਛਾ, ਹੈ, ਉੱਥੇ ਇਹਨਾਂ ਉਦੋਂ ਅਸਾਂ ਸੁਣਿਆ ਹੈ ਬਈ ਪਾਕਿਸਤਾਨ ਦੀ ਬਾਰੇ ਸ਼ਾਹ ਤਾਂ ਸੁਣਦੇ ਸਨ, ਵੀ ਜਦੋਂ ਪੰਜਾਬ ਦੀ ਵੰਡ ਉੱਥੇ ਕੋਈ ਹਿੱਸਾ ਕਸੂਰ ਦਾ ਜੱਸ ਯਾਰ। ਹੈ, ਅੱਛਾ, ਉਦੋਂ ਹੁਣ ਸੁਣਿਆ ਹੈ। ਇਹ ਪ੍ਰਧਾਨ ਸੀ ਬੁੱਤ ਦਾ, ਸਰਦਾਰ। ਅੱਛਾ, ਉਹਨੇ ਆਖਿਆ ਭਰਾਓ, ਆਪਾਂ ਰਲ ਕੇ ਮਾਂ ਨੂੰ ਮਾਂ ਸੱਦਣਾ, ਭੈਣ ਨੂੰ ਭੈਣ ਸੱਦਣਾ ਹੈ। ਤੇ ਸਾਡੀਆਂ 45 ਜੜ੍ਹਾਂ ਨੇ। ਇੱਕ ਸ਼ਾਹ ਡਾਕਟਰ ਹੁੰਦਾ ਸੀ, ਮਾਲ ਡੰਗਰ ਦਾ ਭਾਈ ਫਿਰਦਾ, ਉਹਨੇ ਆਖਿਆ ਮਾਂ ਨੂੰ ਮਾਂ ਸੱਦਣਾ, ਭੈਣ ਨੂੰ ਭੈਣ ਸੱਦਣਾ ਹੈ। ਅੱਛਾ, ਪਰ ਗੌਰਮੈਂਟ ਨੇ ਘਰ ਲੈ ਸੀ, ਕਦੀ ਉਹ ਜੜਾ ਪੱਟ ਕੇ ਉੱਤੇ ਸੱਟ ਦਿੰਦੀ ਹੈ।
ਸਹੀ। ਬਸ ਇਹ ਗੱਲ ਇੱਥੇ ਸਾਡੇ ਇਲਾਕੇ 'ਚ ਕੋਈ ਨਾ ਲੜਾਈ ਨਾ ਝੜਪੜਾਈ, ਧੀਆਂ ਭੈਣਾਂ ਸਾਂਝੀਆਂ, ਨੇਕੀ ਬਦੀ। ਜਦੋਂ ਜਾਂਦੇ ਸੀ ਸਿਵਿਆਂ ਨੂੰ ਜਾਂਦੇ, ਅਸੀਂ ਵੀ ਜਾਂਦੇ ਸਾਂ ਨਾਲ। ਉਹ ਮੰਜੀ ਮੁੰਜੀ ਵੀ ਸਾਥ ਦੇਣੀ, ਸਾਡੇ ਨਾਲ ਜਨਾਜ਼ੇ ਤੇ ਵੀ ਜਾਣਾ, ਉਹਨਾਂ ਆਪ ਦਾ ਬਹਿ ਰਹਿਣਾ ਪਿੱਛਾ। ਅੱਛਾ ਤੇ ਅਸਾਂ ਸਰਦਾਰ ਜੀ ਉਹ ਜਿਵੇਂ ਮੌਲੀਆਂ ਪੜ੍ਹਨਾ ਉਵੇਂ ਕਰਨਾ। ਅੱਛਾ ਅੱਛਾ ਅੱਛਾ, ਮਤਲਬ ਸਾਰਾ ਕੁਝ ਹੀ ਸਾਂਝਾ ਸੀਗਾ। ਸਾਂਝਾ ਸੀ ਜੀ ਬੜਾ। ਹੁਣ ਤੁਸੀਂ ਗੱਲ ਕਰਦੇ ਜੇ ਮੈਨੂੰ ਰੋਣ ਆਉਂਦਾ ਹੈ, ਇਸ ਤਰ੍ਹਾਂ ਵੀ ਏਡੇ ਰਲ ਕੇ ਵਸਿਆ, ਤੂੰ ਵੇਖਿਆ ਤੇ ਮੈਨੂੰ ਚਾਹ ਚੜ ਗਏ। ਹਾਂ ਮੈਂ ਸਰਦਾਰ ਸਾਹਿਬ ਮੈਂ ਕਿਹਾ ਫੱਬਦੇ ਐਸੇ ਬੰਦੇ, ਇਹ ਵੀ ਤਾਂ ਸਰਦਾਰ ਜੀ ਆਏ ਨਾ। ਬਸ ਮਿਹਰਬਾਨੀ ਹੈ ਤੁਹਾਡੀ, ਮੁਹੱਬਤ ਕਰ ਦਿਓ। ਅੱਛਾ ਇੱਥੇ ਹਿੰਦੂ, ਖੱਤਰੀ, ਬ੍ਰਾਹਮਣ ਜਿਹੜੇ ਰਹਿੰਦੇ ਸੀ ਉਹਨਾਂ ਦੇ ਕੋਈ ਨਾਮ ਯਾਦ ਹੈ? ਇੱਕ ਜਗਨਾ ਸੀ, ਜਗਨਾ। ਅੱਛਾ ਬਾਮਣ। ਅੱਛਾ ਹੈ ਤੇ ਖੱਤਰੀ ਜਿਹੜੇ ਸੀ ਵੀਰੂ ਤੇ ਕੱਕੂ, ਦੋ ਸੀ, ਦੋਵੇਂ ਭਰਾ ਤੜਵਾਈ। ਅੱਛਾ ਇੱਥੇ ਸੀ 3 ਪਤੀਆਂ, ਹਾਂ ਤੇ ਤਿੰਨਾਂ ਦੀਆਂ ਸਰਦਾਰ ਸਾਹਿਬ ਦੁਕਾਨਾਂ ਸੀ, ਦੁਕਾਨਾਂ ਸੀਗੀਆਂ। ਖੱਤਰੀਆਂ ਪਾਈਆਂ ਅੱਛਾ। ਤਰਸ ਚੋਂ ਵੀ ਟੁੱਕਦੇ ਸੀ। ਹਾਂ ਹਾਂ ਹਾਂ, ਜਿਹੜਾ ਕੋਈ ਕੰਮ ਬਣਨਾ ਮੁੜ ਤਰਸੋਂ ਲੈਣਾ। ਅੱਛਾ। ਇਹ ਸਾਹਿਬ ਹੈ ਸਹੀ। ਹਾਂ। ਤੇ ਹੁਣ ਉਹ ਵੀ ਗੱਲ ਕਰੇ ਤਾਂ ਉਹ ਵੀ ਕੀਤੀ ਹੈ, ਕੋਈ ਤੇਰੀ ਰਿਕਾਰਡ ਵੀ ਹੁੰਦੀ ਹੈ। 1 ਰੁਪਈਆ ਦੇਈਦਾ ਸੀ, ਸਵਾ ਸਿਰ ਘਿਓ ਮਿਲਦਾ ਸੀ। ਅੱਛਾ 1 ਰੁਪਏ ਦਾ। ਹਾਂ। ਤੇ ਮੈਂ ਮਾਲ ਦਾ ਛੇੜੂਆ ਜਗੜੇ ਮਾਮਲ ਦੇ ਜਿਹੀਆਂ ਆਖਿਆ, ਉਹ ਮੱਝ ਮੇਰੇ ਨਾਲ ਬਈ ਘਿਓ ਵੇਚਣਾ ਹੈ। ਹਾਂ ਮੈਂ ਕਿਹਾ ਵੇਚ ਚਾਚੀ ਵੇਚ ਦਾਂਗੀ। ਅੱਛਾ। ਉਦੋਂ ਘਿਓ ਹਿੱਸਾ ਮਾਲ ਹੁੰਦੇ ਸੀ। ਹਾਂ ਹਾਂ। ਖਿੱਚਿਆ ਕੀਤਾ ਤੇ ਮੈਨੂੰ ਆਖਣ ਲੱਗੇ ਭਾ ਦਾ ਪਤਾ ਹੀ। ਮੈਂ ਕਿਹਾ ਭਾ ਕੇ ਸਪਾਇਆ ਰਾਤ ਦਾ ਭੁੱਖਿਆ। ਤੇਰਾ ਉਹਨੇ ਕਿਹਾ ਮੈਂ 13 ਆਨੇ ਲਾਂਗੀ। ਅੱਛਾ। ਮੈਂ ਕਿਹਾ 13 ਆਨੇ ਲੈ ਲਈ। ਉਹ ਇੱਟੇ ਗਾਗਰਾਂ ਹੁੰਦੀਆਂ ਸੀ ਤਰਾਮੇ ਦੀਆਂ ਤੇ ਪਿੱਤਲ ਦੀਆਂ। ਅੱਛਾ। ਉਹ ਜਿਹੜੇ ਸਰਦਾਰ ਜੀ ਉਹ ਤਾਂ ਕੋਈ ਨਾ ਹੋਵੇ ਧੜਾ, ਇੱਕ ਬੱਕਰੀ ਦੇ ਮਗਰ ਫਾਲ ਸੀ, ਮੈਂ ਜਗਣੇ ਮਗਰੋਂ ਉਹਦੇ ਵਿੱਚ ਪਾਲਤਾ। ਅੱਛਾ। ਤਕੜੀ ਦੇ ਹਾਂ ਉਹ ਬੱਚੇ ਤਾਂ ਲਾਉਣੇ ਪਏ। ਹਾਂ। ਉਹ ਜਿਹੜੇ ਛੱਡਿਆ ਤੇ ਉਹ ਤਾਂ ਬਕਾਇਆ ਨਾ। ਤੇ ਮੈਂ ਆਖਿਆ ਚਾਚੀ ਤੂੰ ਤਾਂ ਕਮਲੀ ਹੈ, ਵੀ ਤੂੰ ਤੇ ਇਹਨੂੰ ਪਾਣੀ ਨਹੀਂ ਪਿਆਇਆ। ਉਹ ਨਾਲੇ ਕੀਤੀ ਮਹਾਰਾਜ ਮਹਾਰਾਜ ਵਾਗਰੂ ਧੜਾ ਤਾਂ ਮੈਂ ਪਹਿਲੋਂ ਕਰ ਲਿਆ। ਅੱਛਾ। ਉਹ ਲੋਟੇ ਨਾਲ ਉਹਨੂੰ ਮੈਂ ਪਾਣੀ ਪਿਆਇਆ। ਅੱਛਾ। ਹੈ ਉਹ ਭਾਰਾ ਆ ਗਿਆ ਤੇ ਗੋੜ ਹੈ ਨਾ ਗੁਲਾਬ ਸਿੰਘ ਵਾਲਾ। ਉਹ ਜਗਣਾ ਆਇਆ, ਵਾਗਰੂ ਵਾਗਰੂ ਮੁਸਲਮਾਨ ਬੜੇ ਅੱਛੇ। ਉਹਨੇ ਆਖਿਆ ਉਹਨੇ ਪਹਿਲੋਂ ਪਾਣੀ ਪਿਆਇਆ ਕਿ ਪਿੱਛੋਂ? ਉਹਨੇ ਆਖਿਆ ਪਿੱਛੋਂ। ਉਹਨੇ ਆਖਿਆ ਉਹ 8 ਗੁੱਟ ਤੇਰੀ ਉਹ ਮਾਰ ਕੇ ਤੈਨੂੰ ਛੱਡ ਗਿਆ, ਉਹ ਤਾਂ ਬੜਾ ਕਾਰੀਗਰ ਬੰਦਾ। ਫਿਰ ਸਰਦਾਰ ਜੀ ਉਹਨਾਂ ਲੋਟੇ ਨੂੰ ਤੋਲਿਆ, ਉਹਨਾਂ 8 ਨੇ ਮੇਰੇ ਲਈ ਪੈਸੇ ਬਣਾ ਦਿੱਤੇ। ਅੱਛਾ। ਵੀ 8 ਨੇ ਦਾ ਘਿਓ ਵੱਧ ਗਿਆ ਚਲਾ ਹੈ। ਅੱਛਾ। ਤੇ ਜਿੱਥੇ ਆਪਾਂ ਬੈਠੇ ਇੱਧਰ ਧੀਆਂ ਭੈਣਾਂ ਬਾਹਰ ਬਹਿੰਦੀਆਂ ਸੀ। ਅੱਛਾ। ਤੇ ਪਹਿਲੇ ਤਾਂ ਬੰਦੇ ਜਾਂਦੇ ਤੇ ਬੰਦਾ ਨਹੀਂ ਸੀ ਰਾਹ ਸਕਦਾ। ਅੱਛਾ। ਇਹਨਾਂ ਦਾ ਜ਼ੋਰ ਸੀ ਵੀ ਧੀ ਭੈਣ ਵੀ ਰਾਹ ਤੇ ਨਾ ਜੰਗਲ ਪਾਣੀ ਪਵੇ। ਵੀ ਜਿਹੜਾ ਜਾਂਦਾ ਮਿੱਟੀ ਦੇ ਤੇ ਡੰਡਾ ਚੱਲਦੀਆਂ ਤੇ ਖੂਹਾਂ ਤੇ, ਉਹ ਜਿਹੜਾ ਰੋਟੀ ਲੈ ਕੇ ਜਾਵੇ ਉਹ ਵੀ ਵੇਖਣਾ ਬੋਲਦਾ ਜਾਏ ਖੰਗੂਰਾ ਮਾਰ ਕੇ। ਉਹ ਘੂਰੀ ਤੇ ਤਾਂ ਮੈਂ ਲਗਾ ਜਾਣਾ, ਤੂੰ ਤਾਂ ਮੇਰੀ ਵਾਂਗ ਪਾ ਲਈ। ਮੈਂ ਕਿਹਾ ਚਾਚੀ ਖੈਰ ਹੈ। ਉਹਨੇ ਆਖਿਆ ਤੇਰੇ ਦੇ 8 ਦਾ ਪੈਸੇ ਬਣਦੇ। ਮੈਂ ਕਿਹਾ ਕਮਲੀਏ ਬਖੀ ਘਿਓ ਤਾਂ ਲੈ ਕੇ ਖਿੱਚੀ ਹੈ। ਉਹ ਗੰਡਾ ਸਿੰਘ ਪਤਾ ਲੱਗਾ, ਉਹਨੇ ਪਤਾ ਆਵਾਜ਼ ਮਾਰੀ ਕੀ ਗੱਲ ਹੈ। ਉਹ ਮੈਂ ਆਖਿਆ ਮੇਰੇ ਲੱਠਾਂ ਦੇ ਪੈਸੇ। ਉਹਨੇ ਕਿਹਾ ਸਵੇਰੇ ਜਗਣੇ ਨੂੰ ਪਰੇ ਸੱਦਾ ਨਾਲ ਕੀਤੀ ਮਹਾਰਾਜ ਮਹਾਰਾਜ ਮੈਨੂੰ ਪਰੇ ਨਾ ਸੱਦਿਆ ਜੇ ਮੈਂ 8 ਦੇ ਸੱਦਿਆ। ਅੱਛਾ। ਸਿੱਧੇ ਸਿੱਧੇ ਲੋਕ ਸੀ, ਸਿੱਧੇ ਲੋਕ। ਹਾਂ। ਅੱਛਾ ਤੁਸੀਂ ਕਰਦੇ ਕੀ ਸੀਗੇ? ਤੁਸੀਂ ਕੀ ਕਰਦੇ ਸੀ 47 ਤੋਂ? ਜ਼ਿਮੀਦਾਰੀ ਕਰਦੇ। ਆਪਣੀ ਜ਼ਮੀਨ ਸੀ ਤੁਹਾਡੀ? ਠੇਕੇ ਤੇ ਲੈਂਦੇ ਸੀ? ਕਿਹਨਾਂ ਦੀ ਜ਼ਮੀਨ ਵਾਉਂਦੇ ਸੀ? ਪਹਿਲੋਂ ਤਾਂ ਸਿੱਖਾਂ ਦੀ ਵਾਹਦੇ ਸਾਂ। ਕਿਹੜੇ ਨਾਂ ਕੀ ਸੀ ਜਿਨ੍ਹਾਂ ਦੀ ਜ਼ਮੀਨ? ਮਾਣਾ ਸਿੰਘ ਵੀ ਵਾਹੀ, ਗੰਡਾ ਸਿੰਘ ਵੀ ਵਾਹੀ, ਜਿਵੇਂ ਮੇਲ ਮਲਾਪ ਰਿਹਾ। ਅੱਛਾ ਅੱਛਾ। ਗੰਡਾ ਸਿੰਘ ਤੇ ਮਾਣਾ ਸਿੰਘ ਇਹਨਾਂ ਦੀ ਜ਼ਮੀਨ ਵਾਉਂਦੇ ਰਹੇ? ਇਹਨਾਂ ਦੀ। ਗੰਡਾ ਸਿੰਘ ਦੀ ਕਿੰਨੀ ਜ਼ਮੀਨ ਸੀ? ਇਹ ਗੰਡਾ ਸਿੰਘ ਦੀ ਵੀ ਮਰਬਿਆਂ ਦਾ ਤਾਂ ਥਾ ਵੀ ਕੋਈ ਜਗੀਰ ਹੀ। ਜਦੋਂ ਕਿਉਂ ਮੈਂ ਮੱਦਰਾਂ ਨਾਲ ਤਾਂ ਜਾ ਕੇ ਆਪਣਾ ਰਕਬਾ ਲੱਗਾ। ਦਰਿਆ ਆਪਣੀ ਪੈਣੀ ਸਰਦਾਰ ਮੰਨਦਾ। ਅੱਛਾ। ਇਹ ਗੁਰਦੁਆਰਾ ਜਿਹੜਾ ਸੀਗਾ, ਅੱਛਾ ਇਹਦੇ ਨਾਲ ਦਰਿਆ ਚੱਲਦਾ ਸੀ? ਆ ਪੰਡਾਲ ਦਰਿਆ ਹੈ ਬੰਨੋ ਪਾਰ। ਜਵਾਨਾ ਨਿਤਿਓਂ ਆਇਆ। ਅੱਛਾ ਆਪਾਂ ਦਰਿਆ ਰਾਵੀ ਦੇ ਕੰਢੇ ਤੇ ਬੈਠੇ? ਆਪਾਂ ਰਾਵੀ ਦੇ ਕੰਢੇ ਤੇ ਬੈਠੇ। ਇਹ ਸਰਦਾਰ ਜੀ ਜਿਹੜਾ ਤੁਸੀਂ ਆਖੋ ਕੋਲ ਭਾਵੇਂ ਰਿਕਾਰਡ ਹੁੰਦੀ ਪਈ ਆ ਉਤਾ ਗੰਜੀ ਬਾਰ ਹੈ ਤੇ ਥੱਲੇ ਜਿਹੜੇ ਨੇ ਜਿੱਦਾਂ ਤੂੰ ਇਹ ਸਾਂਦਲਬਾਰ ਹੈ। ਸਾਂਦਲਬਾਰ ਹੈ। ਅੱਛਾ ਬਜ਼ੁਰਗੋ 47 ਦੇ ਵਿੱਚ ਜਦੋਂ 47 ਹੋਈ ਹੈ, ਵੰਡ ਹੋਈ ਹੈ, ਉਹ ਲੋਕ ਜ਼ਾਹਰ ਹੈ ਇਤਨੇ ਖੂਬਸੂਰਤ ਮਕਾਨ ਮੈਂ ਤੁਹਾਡੇ ਪਿੰਡ 'ਚ ਵੇਖੇ ਆ, ਪੂਰਾ ਮਹਿਲ ਬਣਿਆ ਹੋਇਆ ਹੈ, ਫਿਰ ਗੁਰਦੁਆਰਾ ਇਤਨਾ ਖੂਬਸੂਰਤ, ਠੀਕ ਹੈ, ਉਹ ਲੋਕ ਕਿਸ ਤਰ੍ਹਾਂ ਆਪਣੀਆਂ ਥਾਵਾਂ ਨੂੰ ਛੱਡ ਕੇ ਗਏ ਨੇ? ਲੈ ਜੀ ਮੁਰ ਜਦੋਂ ਤੂੰ ਹੁਕਮ ਹੋ ਗਿਆ ਜਾਇਦਾਦਾਂ ਤਾਂ ਸਰਦਾਰ ਜੀ ਛੱਡਣੀਆਂ ਪਈਆਂ ਨਾ।
ਉਤੋਂ ਆਰਡਰ ਸ਼ੁਰੂ ਆ ਗਿਆ। ਹੂੰ ਹੁਣ ਤੁਸੀਂ ਇਹ ਵੀ ਆਖੋਗੇ ਇੱਥੇ ਇੱਕ ਉਤਮਾ ਸੀ ਅੱਖੀ ਤੋਂ ਮਨਾਖਾ, ਅੱਛਾ ਤੇ ਸਰਦਾਰ ਚਾਰੇ ਕਿਤਾਬਾਂ ਪੜ੍ਹਦਾ ਸੀ। ਅੱਛਾ ਉਹ ਬੈਤ ਬੋਲਿਆ, ਉਹਨੇ ਕਿਹਾ ਲੱਦੀ ਜਾਂਦੇ ਨੇ ਚਬਾਰਿਆਂ ਵਾਲੇ ਤੇ ਕੁੱਲੀ ਵਾਲੇ ਮਾਣ ਕਰਦੇ, ਤੁਸੀਂ ਸੁੱਖ ਵਸੋਵੇ ਸੋਹਣੇ ਮੁੱਖ ਵਾਲੇ, ਅਸਾਂ ਵਤਨ ਤੁਹਾਡਾ ਵਿਛੋੜਿਆ ਵੇ, ਸਾਡਾ ਚਿੱਤ ਨਹੀਂ ਕਰਦਾ ਜਾਮਣੇ ਨੂੰ, ਆਏ ਹਾਏ ਹਾਏ। ਡਾਢੇ ਰੱਬ ਨੇ ਬੰਨ ਕੇ ਟੋਰਿਆ ਵੇ, ਜੇ ਰੱਬ ਮਲਾਵੇ ਤੇ ਆਣ ਮਿਲੀਏ, ਜਦੋਂ ਕਿਸਮਤ ਨੇ ਚਾਰ ਨਖੇੜਿਆ ਵੇ। ਆਏ ਹਾਏ ਹਾਏ, ਕੀ ਬਾਤ ਹੈ। ਜਦੋਂ ਮੁਰੇਲੀ ਸਰਦਾਰ ਜੀ ਕਰਦੇ ਸੀ ਤਾਂ ਅੱਖੀ ਚੋਂ ਨੀਰ ਵਗਦਾ ਸੀ ਵੀ ਜੈ ਦਾਤਾਂ ਹਰ ਇੱਕ ਛੱਡ ਕੇ ਮਹਿਲ ਮਾਰੀਆਂ। ਹੈਂ ਉਹ ਵੀ ਤਾਂ ਸਰਦਾਰ ਜੀ ਆਏ ਨਾ। ਪਿੰਡ ਤੇ ਕੋਈ ਹਮਲਾ ਹੋਇਆ ਜਾਂ ਖੁਦ ਚਲੇ ਗਏ ਸਰਦਾਰ? ਨਾ ਕੋਈ ਹਮਲਾ ਨਹੀਂ ਸੀ। ਜਿੰਦੇ ਕੋਲ ਢੱਗਾ ਨਹੀਂ ਸੀ ਉਹਨੂੰ ਅਸਾਂ ਢੱਗਾ ਦਿੱਤਾ ਹੈ, ਜਿੰਦੇ ਕੋਲ ਗੱਡ ਨਹੀਂ ਸੀ ਸਰਦਾਰ ਸਾਹਿਬ ਉਹਨੂੰ ਗੱਡ ਦਿੱਤੀ ਹੈ। ਹੈਂ ਇਹ ਤਾਂ ਹੈਗਾ ਸੀ ਵੀ ਮੋੜ ਆਉਣਗੇ 10 ਦਿਨਾਂ ਨੂੰ, ਮਹੀਨੇ ਨੂੰ, ਇਹ ਖਿਆਲ ਸੀ। ਇਹ ਖਿਆਲ ਸੀ ਕਿ ਸਾਰੇ ਆ ਜਾਣਗੇ ਵਾਪਸ, ਸਾਰੇ ਆਪ ਜਾਣਗੇ, ਰਲ ਕੇ ਵਸੇ ਆ, ਦਿੱਤੀਆਂ ਲਈਆਂ ਤਰ੍ਹਾਂ। ਆਏ ਹਾਏ ਹਾਏ, ਕੀ ਬਾਤ ਇਹ ਹੈ। ਸਾਹਿਬ ਤੇ ਜਦੋਂ ਗਏ ਨੇ ਕਿਦਾਂ ਦਾ ਮਾਹੌਲ ਸੀ? ਰੋਂਦੇ ਗਏ ਸੀ ਜਾਂ ਰੋਂਦੇ ਗਏ ਸੀ? ਨਾ ਜੀ ਰੋਂਦੇ ਰਾਂਦੇ ਕੋਈ ਗਏ ਸੀ, ਕੋਈ ਧੀਆਂ ਭੈਣਾਂ ਮੋਝੀਆਂ ਬੁੱਢੇ ਬਡੇਰੇ ਵੀ ਸੀ। ਅੱਛਾ ਉਹ ਖੜਕਦੇ ਸੀ ਕੋਲੇ ਆ ਜੀ ਅਸਾਂ ਮਿਲਣਾ ਹੈ ਕਿ ਨਹੀਂ। ਹਾਂ ਇਹ ਵੀ ਸਾਹਿਬ ਹੈ। ਇਹ ਵੀ ਸਾਹਿਬ ਕੋਈ ਬੰਦਾ ਬੁੰਦਾ ਤੇ ਨਹੀਂ ਮਾਰਿਆ ਗਿਆ? ਨਾ 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 ਤੋਬਾ ਤੋਬਾ। ਸਹੀ। ਸਾਡੇ ਪਿੰਡ ਦੇ ਇੱਥੇ ਜੀ ਇਹਦੀ ਕੋਈ ਗੱਲ ਨਹੀਂ, ਨਾ ਪਹਿਲੋਂ ਨਾ ਹੁਣ ਆਪ ਜੀ ਆਈ ਨਾ ਜਗਾਉਂਦੇ। ਅੱਛਾ ਵੈਸੇ ਜੇ ਅੱਜ ਦੀ ਦੌਰ ਦੀ ਗੱਲ ਕਰੀਏ, 75 ਸਾਲਾਂ ਬਾਅਦ ਦੀ ਗੱਲ ਕਰੀਏ, ਤਾਂ ਉਹ ਦੌਰ ਚੇਤੇ ਆ ਜਾਂਦਾ, ਅੱਖਾਂ ਦੇ ਮੂਹਰੇ ਉਹ ਟਾਈਮ ਆ ਜਾਂਦਾ। ਟਾਈਮ ਜੋ ਹੁਣੇ ਆਖਾ ਨਿਗਾਹ ਮਾਰੀਏ ਪਿਛਾਂ ਨੂੰ, ਕਿਵੇਂ ਜਿਵੇਂ ਉਵੇਂ ਟੁਰਦਾ। ਤੁਸੀਂ ਗੱਲ ਪੇ ਕਰਦੇ ਜੀ, ਤੇ ਜਿਹੜੇ ਉਹ ਵੇਖੇ ਨੂੰ ਮੇਰੀਆਂ ਅੱਖੀਂ ਕੇ ਲੱਗੇ ਫਿਰਦੇ। ਅੱਛਾ ਭਾਵੇਂ ਦੁਨੀਆ ਤੇ ਟੁਰ ਗਏ ਨੇ, ਕਿੰਨਾ ਚਿਰ ਹੋ ਗਿਆ। ਹਾਂ ਹਾਂ ਇਹ ਵੀ ਤਾਂ ਸਰਦਾਰ ਸਾਹਿਬ ਹੈ। ਕੋਈ ਯਾਰ ਸੱਜਣ ਉਹਨਾਂ 'ਚ ਹੈ ਸੀ ਤੁਹਾਡਾ? ਮੇਰੇ ਯਾਰ ਜਿਹੜੇ ਮੇਰੇ ਆਣ ਦੇ ਜੋ ਸਾਰੇ ਯਾਰ ਸੀ, ਇਕੱਠੀਆਂ ਕੌਡੀਆਂ ਖੇਡੀਆਂ, ਇਕੱਠਿਆਂ ਭੱਜਣਾ ਕੁੱਦਣਾ। ਕੋਈ ਨਾਮ ਯਾਦ? ਹਾਂ ਕਿਹੜਾ ਕਿਹੜਾ ਸੀ? ਇੱਕ ਸੀ ਬਲਕਾਰਾ। ਬਲਕਾਰਾ ਹੋ ਗਿਆ। ਤੇ ਕੁੰਦਰ ਸਿੰਘ ਦਾ ਜਿਹੜਾ ਮਾਣਾ ਸਿੰਘ ਦੇ ਤਾਂ ਵੱਡੇ ਸੀ, ਉਹ ਤੇ ਛੋਟੇ ਬਾ ਕੁੜੀਆਂ ਸੀ ਸਿਆਣੀਆਂ। ਅੱਛਾ ਹੈ ਉਧਰ ਜਾ ਕੇ ਤੇ ਜਾਂ ਗੰਡਾ ਸਿੰਘ ਜਿਹੜੇ ਸੀ, ਇਹ ਜਿਹੜੇ ਸੀ ਇਹਨਾਂ ਦੇ ਮੁੰਡੇ ਸਿਆਣੇ ਸੀ। ਅੱਛਾ ਤੁਹਾਡਾ ਇੱਕ ਬਲਕਾਰਾ ਯਾਰ ਸੀ ਹੋਰ? ਹਾਂ ਬਲਕਾਰਾ ਸੀ, ਕੁੰਦਨ। ਕੁੰਦਨ ਤੇ ਬਲਕਾਰਾ ਤੁਹਾਡੇ ਦੋ ਯਾਰ ਸੀਗੇ। ਸਾਡੇ ਨਾਲ ਕੌਡੀਆਂ ਕਾੜੀਆਂ ਖੇਡਦੇ, ਲੂਣ ਮਿੱਟੀਆਂ ਉਦੋਂ ਖੇਡਦੇ ਜ਼ਮੀਨਦਾਰ ਅਸੀਂ ਰਾਤ। ਅੱਛਾ ਸ਼ਾਮ ਵੇਲੇ ਅਕਸਰ ਅਸੀਂ ਵੀ ਖੇਡਦੇ ਗਰਮੀਆਂ ਚ, ਸਰਦੀਆਂ ਚ ਧੁੰਮੇ ਕਿਉਂ ਵੀ ਲਾ ਲੈਣੇ। ਸਰਦਾਰ ਸਾਹਿਬ ਇਹ ਵੀ ਤਾਂ ਨਾ ਅੱਗਾਂ ਸੇਕਣੀਆਂ। ਵੇਲਾ ਉਹ ਚੰਗਾ ਸੀ ਕਿ ਅੱਜ ਦਾ ਚੰਗਾ? ਵੇਲਾ ਜੀ ਉਹ ਜੇ ਤਾਂ ਸੋਚੋ ਤਾਂ ਸਰਦਾਰ ਉਹ ਚੰਗਾ ਸੀ। ਉਹ ਚੰਗਾ ਸੀ? ਹਾਂ ਕਿਉਂ? ਕਿਸ ਤਰ੍ਹਾਂ ਵੀ ਇੱਕ ਤਾਂ ਮਖਲੂਕ ਘੱਟ ਸੀ, ਹਿਆ ਬੜਾ ਸੀ ਇੱਕ ਦੂਜੇ ਦਾ, ਜੀ ਨੂੰ ਜੀ ਸਮਝਣਾ, ਮਾਂ ਨੂੰ ਮਾਂ, ਧੀ ਨੂੰ ਧੀ, ਭਰਾ ਨੂੰ ਭਰਾ। ਕੀ ਬਾਤ। ਹਾਂ ਬੜੇ ਚੰਗੇ ਲੋਕ, ਬੜੇ ਚੰਗੇ ਲੋਕ। ਹਾਂ ਪੰਜਾਬ ਦੀ ਵੇਖੋ ਹੁਣ ਵੰਡ ਕਰਤੀ, ਦਰਮਿਆਨ ਚ ਲਕੀਰ ਮਾਰ ਦਿੱਤੀ। ਅੱਛਾ ਉਹਨਾਂ ਲੋਕਾਂ ਨੂੰ, ਉਹਨਾਂ ਲੋਕਾਂ ਦੀਆਂ ਫੈਮਲੀਆਂ ਨੂੰ, ਉਹਨਾਂ ਨੂੰ ਕੀ ਸੁਨੇਹਾ? ਸੁਨੇਹਾ ਕੀ ਹੈ ਉਹਨਾਂ ਨੂੰ? ਸੁਨੇਹਾ ਤੇ ਇਹ ਹੁਣ ਸਾਥਲਾ ਮੇਰੇ ਨਾਲ ਦੇ ਤਾਂ ਦਰਖਤ ਟੁੱਟ ਗਏ ਨੇ, ਉਹ ਕਿੱਥੇ ਰਹਿ ਗਏ ਹੋਣਗੇ? ਔਲਾਦਾਂ ਹੀ ਕਿਉਂ ਵੀ ਰਹਿ ਗਈਆਂ ਹੋਣਗੀਆਂ। ਜਦੋਂ ਉਦੋਂ ਜਵਾਨ ਜਨ ਜਿਵੇਂ ਹੁਣ ਮੈਂ ਹੋਇਆ ਖੜਾ ਆ, ਮੇਰਾ ਬਹਿ ਜਾਗਾ ਤੇ ਸਰਦਾਰ ਉੱਠਣ ਤੋਂ ਬੜੀ ਤਕਲੀਫ ਹੋਵੇਗੀ। ਹੈ ਤੇ ਜੇ ਉੱਠ ਪਾਗਾ ਤਾਂ ਬਹਿਣ ਦੀ ਤਕਲੀਫ। ਬਜ਼ੁਰਗੋ ਤੁਹਾਡੀ ਤੇ ਮਾਸ਼ਾਅੱਲਾ 100 104 ਸਾਲ ਉਮਰ ਹੋ ਗਈ, ਤੁਹਾਡੇ ਤੋਂ ਅੱਧੀ ਉਮਰ ਚ ਜਿਹੜੇ ਹੁੰਦੇ ਆ ਉਹਨਾਂ ਨੂੰ ਇਹ ਤਕਲੀਫਾਂ ਹੁੰਦੀਆਂ ਨੇ। ਉਹ ਤਾਂ ਖੈਰ ਇਹ ਸਾਨੂੰ ਮਾਪਿਆਂ ਦੀ ਦੁਆ ਹੈ। ਮਾਪਿਆਂ ਦੀ ਦੁਆ। ਜਿਹੜੇ ਬਜ਼ੁਰਗ ਸੇ ਮੈਂ ਹੁਣ ਫੌਜੀ ਸਰਕਾਰੀ ਆ। ਅੱਛਾ ਲਸਣ ਸਾਲਾ। ਅੱਛਾ ਕੌਣ ਮੈਨੂੰ ਦੱਸਦਾ? ਅੱਛਾ ਤੇ ਤੋਰਾ ਹੀ ਮੈਨੂੰ ਬਚਾਈ ਰੱਖਿਆ ਹੈ। ਹਾਂ 6 ਭਰਾ ਸਾਂ। ਅੱਛਾ ਤੇ ਹਿਸਾਬ ਲਾ ਮੈਥੋਂ ਵੱਡੇ ਨੂੰ ਪੀਪਾ ਦਿੰਦੇ ਸਾਂ ਮਹੀਨੇ ਦਾ, ਭੋਲਦਾ ਕੌਡੀ ਖੇਡਦਾ ਸੀ। ਅੱਛਾ ਉਹ ਅੱਗੋਂ ਫਿਰ ਉਹ ਜਿਹੜੇ ਹੋ ਗਿਆ, ਅੱਗੋਂ ਮੇਰੀ ਵਾਰੀ ਆ ਗਈ। ਫਿਰ ਵੀ ਜਿੰਨਾ ਚਿਰ ਰਿਹਾ ਕਿ ਸਰਦਾਰਾਂ ਨੂੰ ਪਤਾ ਚੰਗੀ ਮੰਦੀ ਕਿਉਂ ਵੀ ਨਾ ਰਿਹਾ ਕੋ, ਜਿੰਨਾ ਚਿਰ ਅਸੀਂ ਖੇਡਿਆ ਕੋਈ ਇੱਥੋਂ ਮਾਰੀ ਗਿਆ ਇਲਾਕੇ ਚੋਂ। ਤੇ ਹੁਣ ਤਾਂ ਸਰਦਾਰ ਸਾਹਿਬ ਖਾਲ ਬੜੇ ਮੈਂ ਦਾ ਭਾਈ ਇੱਕ ਬਣਿਆ ਖੜਾ। ਅੱਛਾ ਬਜ਼ੁਰਗੋ ਥੋੜਾ ਬਹੁਤ ਗੁਰਦੁਆਰਾ ਸਾਹਿਬ ਬਾਰੇ ਦੱਸੋ, ਇਹ ਕਿਸ ਤਰ੍ਹਾਂ ਦਾ ਗੁਰੂ ਘਰ ਸੀ, ਕਿਹੜੀ ਇੱਥੇ ਮੇਲਾ ਕਿਹੜਾ ਲੱਗਦਾ ਸੀ, ਹੋਰ ਕੀ ਕੀ ਹਾਲਾਤ ਸਨ? ਇਹਦੇ ਤਾਂ ਹਾਲਾਤ ਇਹ ਸੀ ਮਹੰਤ ਫਕੀਰ ਲੋਕ ਅਸੀਂ ਤਾਂ ਉਹਨਾਂ ਨੂੰ ਕਹਿੰਦੇ ਸੀ। ਅੱਛਾ ਅੱਛਾ ਇਹਨਾਂ ਦਾ ਗੱਦੀ ਨਸ਼ੀਨ ਕੋਣੀ ਸੀ। ਅੱਛਾ ਗੱਲਾਂ ਇਹਦਾ ਤਾਂ ਵੱਖਰਾ, ਕਿਉਂ ਰਕਬਾ ਜਾਂਦਾ ਹੈ ਆਪਦਾ ਸੀ।
ਕਿ ਮੋਗਾ ਵੀ ਇਹਨਾਂ ਦਾ ਕੋਈ ਆਪਾਂ ਨੇ ਨਾ ਮੱਥਾਂ ਵਾਲੀ ਇਹ ਵੱਖਰਾ ਸੀ। ਇੱਥੇ ਲੰਗਰ ਪੱਕਦਾ ਸੀ ਅੱਛਾ ਤੇ ਜਿਹੜੇ 18 ਦੀ ਬਸਤੀ ਵਾਲੇ ਨੇ ਨਾ ਮਾਤਮ ਇਹ ਉਹ ਭਾਈ ਫਿਰ ਵੀ ਜਾਂਦੇ ਸੀ, ਇੱਥੇ ਵੀ ਲੰਗਰ ਚੁੱਕਦੇ ਸੀ। ਅੱਛਾ ਹਾਂ ਸਹੀ ਇਹ ਹਿਸਾਬ ਹੈ। ਇਹ ਹਿਸਾਬ ਸੀ। ਹਾਂ। ਤੇ ਕਿਸ ਤਰ੍ਹਾਂ ਦਾ ਅੰਦਰੋਂ ਕਿਸ ਤਰ੍ਹਾਂ ਦਿਲਕਸ਼ ਖੂਬਸੂਰਤ ਕਿਸ ਤਰ੍ਹਾਂ ਬੜਾ ਅੱਛਾ ਸੀ। ਅੱਛਾ ਹਾਂ ਚਾਰ ਹੈਗਾ ਸੀ, ਪੌੜੀ ਉਹ ਜਕਦਾ ਸੀ, ਅੰਦਰ ਖਰਾਸ ਵੀ ਸੀ, ਖੂਹ ਵੀ ਸੀ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ? ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਉਹ ਅੰਦਰ? ਇੱਥੇ ਕਰਦੇ ਸੀ ਆਪਦੇ ਦਿਨ ਦਿਹਾੜ ਦੇ ਰੋਜ਼ਾਨਾ ਹੀ ਕਰਦੇ ਸੀ। ਅੱਛਾ ਰੋਜ਼ਾਨਾ ਕਰਦੇ? ਹਾਂ ਜਿਵੇਂ ਹੁਣ ਸਾਹਿਬ ਅਸੀਂ ਕੁਰਾਨ ਸ਼ਰੀਫ ਪੜ੍ਹਨੇ ਆ ਹਾਂਜੀ ਹਾਂਜੀ ਐਵੇਂ ਉਹ ਕਰਦੇ ਸੀ। ਐਵੇਂ ਉਹ ਕਰਦੇ ਸੀ। ਜੇ ਅਸੀਂ ਚਲਿਆ ਜਾਣਾ ਉਹ ਨਾ ਤੇ ਅਸੀਂ ਵੀ ਚੁੱਪ ਕਰਕੇ ਬਹਿ ਜਾਣਾ ਸੁਣਨਾ। ਉਹ ਗੁਰਮੁਖੀ ਆਂਦੇ ਸੀ, ਸਾਨੂੰ ਸਮਝਦਾ ਨਹੀਂ ਸੀ ਸਰਦਾਰ ਲੱਗਦੀ ਹੈ ਪਰ ਬਹੁਤ ਚੰਗੇ ਲੋਕ ਸੀ, ਅੱਛੇ ਲੋਕ। ਚਲੋ ਉਹਨਾਂ ਦਾ ਤੁਸੀਂ ਮੈਨੂੰ ਮਿਲੇ ਤਾਂ ਮੇਰਾ ਖੂਨ ਵੱਧ ਗਿਆ। ਖੂਨ ਵੱਧ ਗਿਆ। ਹਾਂ ਸਰਦਾਰ ਇਸ ਤਰ੍ਹਾਂ ਇੱਕ ਤਾਂ ਪੱਬ ਫੱਬੀ ਡਾਕ ਵੀ ਹੈ ਕਿਆ ਬਾਤ ਹੈ। ਹੁਣ ਬਜ਼ੁਰਗੋ ਤੁਸੀਂ ਮੈਨੂੰ ਗੱਲਾਂ ਸੁਣਾ ਰਹੇ ਹੋ, ਮੇਰਾ ਵੀ ਤਾਂ ਖੂਨ ਵੱਧ ਰਿਹਾ ਹੈ ਨਾ ਜੀ। ਵੇਖੋ ਹੁਣ ਮੈਂ ਤਾਂ ਬੜੇ ਖੁਸ਼ ਹੋ ਕੇ ਮੈਨੂੰ ਤੇ ਐਵੇਂ ਤੁਸੀਂ ਨਿਗਾਹ ਅੱਗੋਂ ਆਉਂਦੇ ਪਏ ਜੇ ਵੀ ਜਿਵੇਂ ਉਹਨਾਂ ਸਰਦਾਰਾਂ ਦੇ ਚੋਂ ਸਰਦਾਰ ਹੈ। ਹਾਂ ਜਿਵੇਂ ਬਲਕਾਰ ਤੁਹਾਡਾ ਯਾਰ। ਹਾਂ ਸਾਹਿਬ ਵੇਖੋ ਐਸੇ। ਹਾਂ ਕਿਉਂਕਿ ਹੁਣ ਵੇਖੋ ਨਾ ਮੇਰੀ ਉਮਰ ਹੀ ਸੀ ਜਦੋਂ ਪਾਰਟੀਸ਼ਨ, ਮੇਰੇ ਉਮਰ ਦੇ ਵਿੱਚ ਹੀ ਤੁਸੀਂ ਹੋਣੇ ਜਦੋਂ ਪਾਰਟੀਸ਼ਨ ਹੋਈ ਹੋਣੀ। ਨਹੀਂ ਏਦੋਂ ਵੇਖੇ ਨਾ ਤੇਰੀ ਤਾਂ ਉਮਰ ਹੋਰ ਤਰ੍ਹਾਂ ਦੀ, ਸਾਡੀ ਉਮਰ ਹੋਰ ਤਰ੍ਹਾਂ ਦੀ। ਅੱਛਾ ਅੱਛਾ ਹਾਂ ਚਲੋ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀਆਂ ਯਾਦਾਂ ਇਹ ਕੈਮਰੇ ਦੇ ਵਿੱਚ ਬੰਦ ਕਰਕੇ ਲੈ ਚੱਲੇ ਆ, ਇਸ ਉਮੀਦ ਦੇ ਨਾਲ ਕਿ ਜਿਹੜੇ ਇੱਥੋਂ ਦੇ ਵਸਿੰਦੇ ਲੋਕ ਗਏ ਨੇ ਅਸੀਂ ਉਹਨਾਂ ਨੂੰ ਲੱਭ ਸਕੀਏ ਔਰ ਤੁਹਾਡੇ ਪਿਆਰ ਭਰਿਆ ਸੁਨੇਹਾ ਜਿਹੜਾ ਹੈ ਉਹ ਇਹ ਸਾਹਿਬ ਜੀ ਸਰਦਾਰ ਸਾਡੇ ਜਿਹੜੇ ਪਿੰਡ ਦੇ ਇੱਥੋਂ ਦੇ ਨੇ ਨਾ, ਪਿੰਡ ਗਲੋਟੀ ਅੱਛਾ ਤੇ ਇੱਕ ਪਿੰਡ ਮਾਛੀ ਵਾਲਾ ਉੱਥੇ ਉਹ ਘਰ ਬੈਠੇ ਨੇ। ਆਪੇ ਕਦੀ ਆਏ ਨੇ? ਚੱਕਰ ਚੁੱਕਰ ਲੱਗਾ ਉਹਨਾਂ ਦਾ? ਨਹੀਂ ਉਦੋਂ ਪਿੱਛੇ ਮੈਂ ਸਖੇਰੋ ਇੱਕ ਦੋ ਵਾਰ ਗਿਆ। ਅੱਛਾ ਅੱਛਾ ਗਲੋਟੀ ਵਾਲੇ ਅੰਮ੍ਰਿਤਸਰ ਤੋਂ ਹਿਸਾਬ ਲਾ ਬਈ ਅਜੇ ਜਿਹੜੇ ਹੈਗੇ ਨੇ ਨਾ ਮਿਆਊ ਤੇ ਇਹ ਉਧਰ ਜੰਜਾਂ ਜਾਂਦੇ ਨੇ। ਅੱਛਾ ਅੱਛਾ ਤੇ 3 ਦਿਨ ਜਾਣਾ ਸੀ ਵਾਹਗਾ ਬਾਰਡਰ ਤੋਂ, ਅਸੀਂ ਟੱਪੇ ਸਾਂ ਤੇ ਮੈਂ ਆਖਿਆ ਬਈ ਤੁਸੀਂ ਮੈਂ ਤੁਹਾਨੂੰ ਵਾਹਗਾ ਬਾਰਡਰ ਟੱਪਾ ਪਾਂਗਾ ਤੇ ਉਹ ਹੈਗਾ ਥਾਣੇ ਪਹਿਲਾਂ ਤਲਾਹ ਦੇਣੀ ਪਈ। ਹੈ ਉਹ ਥਾਣੇ ਦੇ ਕੇ ਜੀ ਇਸ ਤਰ੍ਹਾਂ ਉਹ ਜ਼ਿੰਮੇਦਾਰੀ ਹੁੰਦੀ ਹੈ ਨਾ, ਦਿਖਾਉਣਾ ਪੈਂਦਾ ਹੈ। ਅੱਛਾ ਇੱਕ ਜੇ ਵੱਡਾ ਸੀ ਉਹ ਉਹਦੇ ਨਾਂ ਤਾਂ ਤਰਲੋਕਾ ਸੀ, ਸਰਦਾਰ ਤਰਲੋਕਾ ਪੁੱਛੋ ਕਿਆ ਦਾ। ਅੱਛਾ ਜਿਹੜੇ ਰਕਬੇ ਸੀ ਸਰਦਾਰ ਤਰਲੋਕਾ। ਹਾਂ ਤੇ ਵਾਹਾਂ ਨੂੰ ਨਾਂ ਰੱਖੇ, ਮੁਸਲਮਾਨ ਹੋ ਗਏ ਸ਼ਫੀ ਦੇ ਦੋਵੇਂ ਭਰਾ। ਅੱਛਾ 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 ਉਹਨੇ ਮੁਰਕਲਬਾ ਪਾ ਲਿਆ, ਉਹ ਇੱਧਰ ਰਹਿ ਗਿਆ। ਉਹਨੇ ਮੈਨੂੰ ਆਖਿਆ ਵੀ ਤੂੰ ਜੋ ਜਾਣਨਾ ਹੈ ਤੇ ਬੀਕਾ ਦੇ ਮੇਰਾ ਭਰਾ ਹੈ, ਉਹਦਾ ਪਤਾ ਨਹੀਂ। ਅੱਛਾ ਫਿਰ ਜਿੱਥੇ ਆ ਹੁਣ ਬੈਠੇ ਨੇ ਮਾਬੇ ਜਿਹੜੇ ਗੁਰਦੁਆਰਾ ਲਵਾਇਆ ਹੈ, ਇਹ ਖੰਡਾ ਖੇੜੀ ਪਿੰਡ ਹੈ। ਅੱਛਾ ਇੱਥੋਂ ਮੁੜ ਮੈਂ ਗਿਆ ਬੀਕਾ ਦੇ, ਉਹਦੇ ਭਰਾ ਨੂੰ ਜਾ ਮਿਲਿਆ। ਅੱਛਾ ਹਾਂ ਉਹ ਅਸੀਂ ਡਾਕੂ ਸਾਦਾ ਨਾਂ ਤਾਂ ਬੀਕਾ ਸੀ। ਅੱਛਾ ਸਰੈਲੇ ਦਾ ਪੁੱਤਰ ਸੀ, ਉਹਨੂੰ ਪਤਾ ਸੀ ਮੁਰੂ ਜਾਣ ਨੂੰ ਲੱਗ ਪਿਆ ਬਲਾਦਰੀਆਂ ਦੇ ਪਹੁੰਚ ਜਾਣ, ਉੱਥੇ ਮੁੜ ਰਹੇ ਅਸੀਂ। ਅੱਛਾ ਹਾਂ ਸਹੀ। ਤੇ ਬੜੀ ਸਰਦਾਰ ਜੀ ਆ ਤਾਂ ਬੜੀ ਮਿਹਰਬਾਨੀ, ਖੁਸ਼ੀ ਹੈ। ਤੁਸੀਂ ਇੰਨਾ ਹੈ ਵੀ ਕੋਈ ਥੋੜਾ ਜਿਹਾ ਨਾ ਲਿਖ ਕੇ ਮੈਨੂੰ ਦੇ ਜਾਓ। ਤੂੰ ਮੈਂ ਇੰਨਾ ਹੈ ਮੈਂ ਕਦੇ ਜੇ ਸ਼ਾਇਦ ਦਿਲ ਕਰ ਪਏ ਤੂੰ ਤੇਰੇ ਨਾਂ ਤੋਂ ਮੈਂ ਪੜਵਾ ਲਾਂਗਾ। ਹਾਂ ਕੀ ਬਾਤ ਹੈ। ਹਾਂ ਕਿਉਂ ਮੈਂ ਨਨਕਾਣਾ ਸਾਹਿਬ ਲੱਭ ਲਾਂਗੇ। ਅੱਛਾ ਇਸ ਦਾ ਹਿਸਾਬ ਹੈ। ਚਲੋ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਪਿਆਰ ਭਰੀਆਂ ਗੱਲਾਂ ਦਾ ਸ਼ੁਕਰੀਆ। ਮੈਂ ਸਾਰਾ ਕੁਝ ਤੁਹਾਨੂੰ ਲਿਖ ਕੇ ਵੀ ਦੇ ਦਿੰਦਾ ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਜਾਵਾਂ ਕਿ ਇਹ ਉਹ ਰੂਹਾਂ ਜਿਨ੍ਹਾਂ ਨੇ ਪੂਰੀ ਇੱਕ ਸਦੀ ਵੇਖੀ। 104 ਸਾਲ ਇਹਨਾਂ ਦੀ ਉਮਰ ਹੈ। 29 ਸਾਲ ਦੇ ਉਸ ਵੇਲੇ ਸੀਗੇ, ਜੋ ਕੁਛ ਇਹਨਾਂ ਨੇ ਵੇਖਿਆ ਗੁਰੂ ਘਰ ਬਾਰੇ ਵੀ ਇਹਨਾਂ ਨੇ ਦੱਸਿਆ, ਉਹਨਾਂ ਲੋਕਾਂ ਬਾਰੇ ਵੀ ਦੱਸਿਆ ਜੋ ਜਿਨ੍ਹਾਂ ਨਾਲ ਇਹ ਰਹਿੰਦੇ ਸੀ। ਔਰ ਇਹ ਗਵਾਹ ਨੇ, ਆਈ ਵਿਟਨੈਸ ਨੇ ਜੋ ਕੁਛ 47 ਤੋਂ ਪਹਿਲੇ ਹੈਗਾ ਸੀ। ਕੋਈ ਇਸ ਤਰ੍ਹਾਂ ਦੀ ਬਜ਼ੁਰਗ ਦੱਸਦੇ ਨੇ ਕੋਈ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਸੀ ਕਿ ਦੱਸਿਆ ਜਾਵੇ ਕਿ ਕੱਲ ਵੰਡ ਹੋ ਜਾਣੀ ਹੈ ਜਾਂ ਲੋਕਾਂ ਨੇ ਚਲੇ ਜਾਣਾ। ਇਹ ਤਾਂ ਸਰਦਾਰ ਸਾਹਿਬ ਇਹ ਤਾਂ ਹੈ ਹੀ ਨਹੀਂ ਸੀ। ਰਾਤੋਂ ਰਾਤ ਜਿਹੜਾ ਹੈ ਉਹ ਦੁਨੀਆ ਬਦਲ ਗਈ। ਦੁਨੀਆ ਬਦਲ ਗਈ। ਹਾਂ ਮੁਹੱਬਤਾਂ ਜਿਹੜੀਆਂ ਨੇ ਰਾਤੋਂ ਰਾਤ ਨਫ਼ਰਤਾਂ ਵਿੱਚ ਬਦਲ ਗਈਆਂ ਔਰ ਪੌਣੀ ਸਦੀ ਹੋ ਗਈ ਕਿ ਨਫ਼ਰਤਾਂ ਚੱਲ ਰਹੀਆਂ। ਸਰਦਾਰ ਜੀ ਬਦਲ ਗਈਆਂ। ਸਾਡੇ ਇਲਾਕੇ 'ਚ ਲੜਾਈ ਭਲਾਈ ਨਹੀਂ ਸੀ, ਭਾਵੇਂ ਗਏ ਵੀ ਚਲੇ ਸੀ। ਅੱਛਾ ਅਸੀਂ ਹਿਸਾਬ ਲਾ ਪਰ ਗੰਡਾ ਸਿਹਾੜ ਤੱਕ ਉਹਨਾਂ ਨੂੰ ਵਿਦਿਆ ਕਰਨ ਗਏ ਆ। ਅੱਛਾ ਜ਼ਬਰਦਸਤ। ਵਿਦਾ ਕਰਨ ਗਏ ਹੋ ਕਿੱਥੇ ਤੱਕ? ਉਥੋਂ ਗੰਡਾ ਸਿਹਾੜ ਗੰਡਾ ਸਿੰਘ ਦੀ ਹੈਡ ਟਪਾ ਕੇ ਗੰਡਾ ਸਿੰਘ ਬਾਰਡਰ। ਹਾਂ ਬਾਰਡਰ। ਉਹਨਾਂ ਨੂੰ ਆਖਿਆ ਬਈ ਸਾਹ ਸਲਾਮਤ। ਸਾਹਬ ਸਲਾਮ। ਉਹ ਆਖਣ ਸਾਹਿਬ ਨੂੰ ਸਲਾਮ। ਹਾਂਜੀ ਇਹ ਸਾਹਿਬ ਕੋ ਸਲਾਮ। ਅੱਛਾ ਬਜ਼ੁਰਗੋ ਕਦੀ 47 ਤੋਂ ਬਾਅਦ ਜਿਹਨੇ ਨਾਂ ਤੁਸੀਂ ਲਏ ਨੇ ਜਾਂ ਤੁਹਾਡਾ ਜਿਸ ਤਰ੍ਹਾਂ ਯਾਰ ਸੀਗੇ ਦੋ ਤੁਸੀਂ ਨਾਂ ਲਏ ਕੁੰਦਨ ਸਿੰਘ ਤੇ ਬਲਕਾਰਾ ਸਿੰਘ, ਕਦੀ ਰਾਬਤਾ ਕੀਤਾ ਉਹਨਾਂ ਨੇ?
ਨਹੀਂ ਉਹਨਾਂ ਨਹੀਂ ਕੀਤਾ, ਮੈਂ ਤੈਨੂੰ ਦੱਸਿਆ ਵੀ ਮੈਂ ਸਰਦਾਰ ਗਿਆ 2 ਵਾਰਾਂ। ਨਹੀਂ ਤੁਸੀਂ ਤੇ ਗਏ ਹੋ, ਲੇਕਿਨ ਤੁਹਾਡੇ ਗਏ ਹੋ ਬਾਅਦ ਕਦੀ ਉਹ ਆਏ ਨੇ ਆਪਣਾ ਪਿੰਡ ਵੇਖਣ? ਨਹੀਂ, ਇਹਨਾਂ ਮਾਸਟਰ ਦਰ ਆਇਆ ਬੈਠਾ, ਇਹਨੇ ਮੇਰੀ ਉਹਦੇ ਨਾਲ ਗੱਲ ਕਰਾਈ ਸੀ ਅੱਛਾ ਬਈ ਟੈਲੀਫੋਨ ਤੇ। ਅੱਛਾ। ਮੈਂ ਸੁਣ ਲਾ ਤੋਂ ਥੋੜੀ ਗੱਲ ਕੀਤੀ ਤੂੰ, ਉਹਨੇ ਕਿਹਾ ਮੇਰਾ ਤਾਂ 500 ਦਾ ਨੋਟ ਗਿਆ। ਮੈਂ ਕਿਹਾ ਤੂੰ ਕਰਾਈ ਤੇ ਭਾਵੇਂ ਤੇਰਾ ਗਿਆ, ਮੇਰਾ ਤਾਂ ਨਹੀਂ ਗਿਆ। ਦਿਲ ਜ਼ਿਆਦਾ ਪੈ ਗਿਆ। ਜ਼ਿਆਦਾ ਪੈ ਗਿਆ। ਕਿਆ ਬਾਤਾਂ ਨੇ। ਲਓ ਜੀ, ਉਹ ਪੁਰਾਣੀਆਂ ਸਾਂਝਾਂ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਤੱਕ ਇੱਕ ਉਹ ਮਾਲੂਮਾਤ ਜਿਹੜੀਆਂ ਨੇ ਲੋਕਾਂ ਤੱਕ ਪਹੁੰਚਾਈ ਜਾਏ ਜਿਹੜੀਆਂ ਹਕੀਕਤ ਤੇ ਮਬਨੀ ਨੇ। ਇਹ ਲੋਕਾਂ ਨੇ ਜੋ ਕੁਝ ਵੇਖਿਆ ਉਹੀ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ। ਜੋ ਇਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ, ਜੋ ਬੀਤੀ ਇਹਨਾਂ ਦੇ ਆਪ ਬੀਤੀ ਜਿਹੜੀ ਸੀ ਉਹ ਤੁਹਾਡੇ ਸਾਹਮਣੇ ਰੱਖੀ ਦੀ ਕੋਸ਼ਿਸ਼ ਕਰਦੇ ਹਾਂ। ਹੋਪਫੁਲੀ ਜਿਹੜੇ ਇਹਨਾਂ ਨੇ ਨਾਮ ਲਏ ਨੇ ਅੱਜ ਪੌਣੀ ਸਦੀ ਬਾਅਦ ਵੀ ਜਿਹੜੇ ਇਹਨਾਂ ਨੂੰ ਚੇਤੇ ਆ ਨਾਮ, ਉਹਨਾਂ ਲੋਕਾਂ ਦੇ ਜਾਂ ਉਹਨਾਂ ਦੀ ਕੋਈ ਔਲਾਦ ਹੋਣ, ਬੱਚੇ ਹੋਣ, ਉਹਨਾਂ ਰਾਹੀਂ ਇਹਨਾਂ ਨਾਲ ਗੱਲਬਾਤ ਕਰਾਈ ਜਾਏ ਔਰ ਇਸੇ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਜਿਹੜੀ ਸਾਡੀਆਂ ਪੁਰਾਣੀਆਂ ਮੁਹੱਬਤਾਂ ਨੇ ਉਹਨੂੰ ਫਿਰ ਬਹਾਲ ਕਰ ਸਕੀਏ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਪੇਸ਼ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।